With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜੀ ਹਾਂ, ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਮੌਜੂਦ ਨੇ ਜੋ ਕਿ ਕਿਸੇ ਵੀ ਤਾਰੀਫ ਦੇ ਮੁਹਤਾਜ ਨਹੀਂ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਨਾਗੋਕੇ, ਹਜੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਹਰ ਸਿੱਖ ਸੰਘਰਸ਼ ਨੂੰ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਹੈ, ਚਾਹੇ ਉਹ 1984 ਦਾ ਹੋਵੇ ਜਾਂ ਫਿਰ ਸਿੱਖਾਂ ਦੇ ਉੱਪਰ ਹੋਈ ਤਸ਼ੱਦਦ। ਹਰ ਨਜ਼ਰੀਏ ਨੂੰ ਇਹਨਾਂ ਨੇ ਬੜੇ ਗੌਰ ਦੇ ਨਾਲ ਆਜ਼ਮਾਇਆ, ਪਰਖਿਆ ਤੇ ਦੇਖਿਆ ਹੈ। ਤੇ ਜੀ ਹਾਂ, ਅੱਜ ਕਰਾਂਗੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਾਂਗੇ ਇਹਨਾਂ ਦੇ ਵਿਚਾਰ, ਸਿੱਖੀ ਸਿਧਾਂਤ ਦੇ ਸਮਾਜਿਕ ਅਤੇ ਰਾਜਨੀਤਿਕ ਹਰ ਪਹਿਲੂ ਨੂੰ ਛੂਵਾਂਗੇ ਅੱਜ ਅਸੀਂ ਇਸ ਮੁਲਾਕਾਤ ਦੇ ਵਿੱਚ। ਸੋ ਸਭ ਤੋਂ ਪਹਿਲਾਂ ਨਾਗੋਕੇ ਸਾਹਿਬ ਜੀ, ਆਪ ਜੀ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਬੜੇ ਵਡਭਾਗੀ ਹਾਂ ਅਸੀਂ ਵੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਹਾਜ਼ਰੀ ਭਰਦੇ ਹੋ ਤੇ ਅੱਜ ਸਾਡੇ TV 84 ਦੇ ਇਸ ਸਪੈਸ਼ਲ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ ਤੁਸੀਂ ਸ਼ਿਰਕਤ ਫਰਮਾਨ ਸੰਗਤਾਂ ਨੂੰ ਸੰਬੋਧਨ ਕਰੋਗੇ। ਸੋ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਦਿਲ ਦੀ ਗਹਿਰਾਈਆਂ ਤੋਂ ਸਮੁੱਚੀ TV 84 ਦੇ ਜਿਹੜੇ ਵਿਊਅਰਸ ਨੇ, ਸੰਗਤਾਂ ਹੈ, ਉਹਨਾਂ ਵੱਲੋਂ ਧੰਨਵਾਦ ਹੈ ਜੀ। ਸੋ ਭਾਈ ਸਾਹਿਬ ਜੀ, ਅਸੀਂ ਸਵਾਲਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਸੀਂ ਜਾਣਨਾ ਚਾਹਾਂਗੇ ਆਪ ਜੀ ਦੇ ਬਾਰੇ ਦੇ ਵਿੱਚ, ਆਪਣੇ ਪਿਛੋਕੜ ਦੇ ਬਾਰੇ ਦੇ ਵਿੱਚ ਦੱਸੋ ਵੀ ਪਿੱਛੋਂ ਆਪ ਜੀ ਦਾ ਜਨਮ ਕਿੱਥੇ ਹੋਇਆ ਔਰ ਕਿਸ ਤਰ੍ਹਾਂ ਤੁਸੀਂ ਅਗਾਂਹ ਜਿਹੜੇ ਨੇ ਇਸ ਲਾਈਨ ਵੱਲ ਪਹੁੰਚੇ। ਸਭ ਤੋਂ ਪਹਿਲਾਂ ਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਜਨਮ ਜੀ ਦੁਨੀਆ ਦੇ ਵਿੱਚ ਸਾਡਾ ਨਗਰ ਮਸ਼ਹੂਰ ਆ, ਪਿੰਡ ਨਾਗੋਕੇ, ਜਿੱਥੋਂ ਦੇ ਜਥੇਦਾਰ ਊਧਮ ਸਿੰਘ ਜੀ ਨਾਗੋਕੇ, ਜਥੇਦਾਰ ਮੋਹਨ ਸਿੰਘ ਜੀ ਨਾਗੋਕੇ, ਜਿਹੜੇ 18 ਸਾਲ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕੀਤੀ ਹੈ ਜਥੇਦਾਰੀ ਦੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਹੇ ਆ
ਜਿੰਨੇ ਦਰਬਾਰ ਸਾਹਿਬ ਦੇ ਘੰਟਾ ਘਰ ਵਗੈਰਾ ਦੋਨੋਂ ਸਾਰੀ ਪਰਿਕਰਮਾ ਦੀ ਸੇਵਾ ਕਰਵਾਈ ਹੈ। ਜਿਹੜੇ ਵੱਡੇ ਆਪਾਂ ਘੰਟਾ ਘਰ ਵੇਖਦੇ ਆ ਨਾ, ਇਹ ਸਾਰੇ ਜਥੇਦਾਰ ਮੋਹਨ ਸਿੰਘ ਨਾਗੋਕੇ ਇਹਨਾਂ ਨੇ ਬਣਾਏ ਆ। ਉਸ ਨਗਰ ਦਾ ਮੈਂ ਜੰਮ ਲਿਆ ਜੀ। ਤੇ ਮੇਰਾ 1960 ਦੇ ਵਿੱਚ ਮੇਰਾ ਜਨਮ ਹੋਇਆ ਪਿੰਡ ਨਾਗੋਕੇ ਵਿਖੇ, ਤੇ ਮੈਂ ਨਾਗੋਕੇ ਵਿਖੇ ਹੀ ਆਪਣਾ ਪੜ੍ਹਾਈ ਕੀਤੀ ਹੈ ਜੀ ਸਾਰੀ ਮੈਟ੍ਰਿਕ ਦੀ। ਤੇ ਮੇਰੇ ਪਿਤਾ ਜੀ ਵੀ ਫਰੀडम ਫਾਈਟਰ ਸੀਗੇ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਉਹ ਪਰਸਨਲ ਸਿਕਿਉਰਿਟੀ ਇੰਚਾਰਜ ਸੀਗੇ। ਤੇ ਬਾਅਦ ਦੇ ਵਿੱਚ ਜਦੋਂ ਆਏ ਆ ਇੱਥੇ, ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਦੋਂ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੂੰ ਰੱਖ ਲਿਆ ਗਿਆ। ਬਾਅਦ ਚ 1972 ਦੇ ਵਿੱਚ ਪੰਜਾਬ ਪੁਲਿਸ ਤੋਂ ਰਿਟਾਇਰ ਹੋਏ ਜੀ। ਭਾਈ ਸਾਹਿਬ ਜੀ, ਪਿਤਾ ਜੀ ਪੰਜਾਬ ਪੁਲਿਸ 'ਚ ਸੀਗੇ ਔਰ ਇਹ ਵੀ ਸੁਣਨ 'ਚ ਆਉਂਦਾ ਵੀ ਆਪ ਜੀ ਨੇ ਵੀ ਪੰਜਾਬ ਪੁਲਿਸ ਜੁਆਇਨ ਕੀਤੀ। ਹਾਂਜੀ। ਸੋ ਇਹ ਕੀ ਵਾਕਿਆ ਸੀਗਾ? 10ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਪਿਤਾ ਜੀ ਨੇ ਮੈਨੂੰ, ਕਿਉਂਕਿ ਉਸ ਟਾਈਮ ਦੇ ਉੱਤੇ ਕਾਫੀ ਅਫਸਰ ਉਹਨਾਂ ਦੇ ਸ਼ਾਗਿਰਦ ਰਹੇ ਆ, ਉਹ ਡਰਿਲ ਇੰਸਟ੍ਰਕਟਰ ਸੀਗੇ ਫਲੋਰ ਵਿਖੇ, ਤੇ ਉਹ ਅਫਸਰਾਂ ਨੂੰ ਕਹਿ ਕੇ ਤੇ ਮੈਨੂੰ ਉਹਨਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਜੀ। ਤੇ ਮੈਂ ਅੰਮ੍ਰਿਤ ਛਕਿਆ ਸੀਗਾ ਜੀ। ਤੇ ਉਸ ਟਾਈਮ ਤੇ ਮੈਂ ਸਨ 1981 ਦੇ ਵਿੱਚ ਭਰਤੀ ਹੋਇਆ ਜੀ, 7/4/1981 ਨੂੰ ਜੀ। ਤੇ ਫਿਰ ਮੈਂ ਅੰਮ੍ਰਿਤਸਰ, ਇੱਥੇ ਤੁਹਾਡੀ ਜਿਹੜੀ ਬਦਲੀ ਹੋ ਗਈ ਜੀ, ਅੰਮ੍ਰਿਤਸਰ ਮੈਂ ਭਰਤੀ ਹੋਇਆ ਸੀ। ਅੱਛਾ ਜੀ। ਹਾਂਜੀ ਜੀ। ਭਾਈ ਸਾਹਿਬ ਜੀ, ਆਮ ਦੇਖਣ ਨੂੰ ਆਉਂਦਾ ਵੀ ਜਿਹੜੇ ਪੁਲਿਸ ਮਹਿਕਮਾ ਹੁੰਦਾ ਉਹ ਦੋਸ਼ੀਆਂ ਨੂੰ ਫੜ ਕੇ ਜੇਲ੍ਹ 'ਚ ਪਾਉਂਦੀ, ਕਿਉਂਕਿ ਉਹਦੀ ਡਿਊਟੀ ਹੈ। ਪਰ ਡਿਊਰਿੰਗ ਡਿਊਟੀ ਟਾਈਮ ਤੁਹਾਡੇ ਤੇ ਇੱਕ ਸਮਾਂ ਆਇਆ ਵੀ ਡਿਊਟੀ ਕਰਦਿਆਂ ਕਰਦਿਆਂ ਤੁਹਾਨੂੰ ਖੁਦ ਨੂੰ ਜੇਲ੍ਹ ਦੀ ਯਾਤਰਾ ਕਰਨੀ ਪੈ ਗਈ। ਇਹ ਕੀ ਵਾਕਿਆ ਸੀਗਾ? ਦਰਅਸਲ ਸਾਡੇ ਨਗਰ ਦੇ ਵਿੱਚ ਜਦੋਂ ਇਹ ਸੰਤ ਜਰਨੈਲ ਸਿੰਘ ਜੀ ਹੁਣਾਂ ਨੇ ਮੋਰਚਾ ਲਾਇਆ ਨਾ, ਤੇ ਸਾਡੇ ਨਗਰ ਦੇ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ, ਆਪ ਜੀ ਨੇ ਸੁਣਿਆ ਹੋਣਾ ਜੀ, ਇਹਨਾਂ ਨੇ ਉਹਨੂੰ ਸਿੰਘ ਨੂੰ ਫੜ ਕੇ ਨਾ ਨਜਾਇਜ਼ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਇਹ ਸੰਘਰਸ਼ ਦਾ ਪਹਿਲਾ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਹੈ ਜੀ। ਜਦੋਂ ਉਹਨਾਂ ਦੀ ਸ਼ਹਾਦਤ ਹੋਈ ਆ ਤੇ ਉਹਨਾਂ ਦਾ ਸਰੀਰ ਨਾਗੋਕੇ ਪਿੰਡ ਵਿਖੇ ਲਿਆਂਦਾ, ਉਦੋਂ ਮੈਂ ਤਰਨਤਾਰਨ ਸਿਟੀ ਥਾਣੇ ਲੱਗਾ ਸੀਗਾ। ਤੇ ਦਾਸ ਦਾ ਮਨ ਇੰਨਾ ਜ਼ਿਆਦਾ ਖਰਾਬ ਹੋ ਗਿਆ ਜਦੋਂ ਭਈ ਉਹਨੂੰ ਸਿੰਘ ਨੂੰ ਬਿਨਾਂ ਦੋਸ਼ ਤੋਂ ਉਹਦਾ ਲੱਤਾਂ ਤੋੜ ਦਿੱਤੀਆਂ, ਬਾਹਾਂ ਤੋੜ ਦਿੱਤੀਆਂ, ਪੇਟ ਚੋਂ ਦੀ ਸੀਖਾਂ ਨਿਗਾਤੀਆਂ ਗਰਮ ਕਰਕੇ। ਤੇ ਉਹ ਸਿੰਘ ਦੇ ਮੈਂ ਸੰਸਕਾਰ ਦੇ ਉੱਤੇ ਗਿਆ ਸੀ, ਤੇ ਉੱਥੋਂ ਦੇ ਸਾਡੇ CID ਵਾਲੇ ਰਿਪੋਰਟਾਂ ਦੇ ਦਿੰਦੇ ਆ, ਆਮ ਦੇ ਦਿੰਦੇ ਸੀਗੇ। ਹਾਂਜੀ ਹਾਂਜੀ। ਤੇ ਇਹਨਾਂ ਨੇ ਰਿਪੋਰਟ ਦੇ ਦਿੱਤੀ ਹੋਣੀ ਆ ਵੀ ਉੱਥੇ ਗਿਆ ਵਾ, ਤੇ ਸਾਡਾ ਭਰਾ ਸੀ ਉਹ, ਉੱਥੇ ਸਾਡਾ ਫਰਜ਼ ਬਣਦਾ ਸੀ ਅਸੀਂ ਜਾਣਾ ਵਾ, ਭਰਾ ਦੇ ਨਾਤੇ ਤੇ ਜਾਣਾ। ਤੇ ਉਸ ਕਰਕੇ ਫਿਰ ਇਹਨਾਂ ਨੇ ਮੇਰੀ ਝੂਠੀਆਂ ਰਿਪੋਰਟਾਂ ਕਰ ਦਿੱਤੀਆਂ, ਤੇ ਮੈਨੂੰ ਇੱਥੋਂ ਅੰਮ੍ਰਿਤਸਰ ਤੋਂ ਰੋਪੜ ਜ਼ਿਲ੍ਹੇ ਬਦਲ ਦਿੱਤਾ, ਤੇ ਰੋਪੜ ਮੈਨੂੰ ਜਾ ਕੇ ਫਿਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੇ ਇੱਕ ਸਿੱਖ ਅਫਸਰ ਨੇ ਮੈਨੂੰ ਕਿਹਾ ਭਈ ਤੂੰ ਉਹਨੇ ਆਪਣਾ ਗਨਮੈਨ ਭੇਜਿਆ, ਉਹਨੇ ਆਣ ਕੇ ਆਖਿਆ ਵੀ ਕਾਕਾ ਤੂੰ ਇੱਥੋਂ ਖਿਸਕ ਜਾ, ਤੈਨੂੰ ਬਰਖਾਸਤ ਇਹਨਾਂ ਕਰ ਦਿੱਤਾ, ਤੇ ਨਾਲ ਹੀ ਇਹਨਾਂ ਤੇ ਗ੍ਰਿਫਤਾਰ ਕਰ ਲੈਣਾ ਤੇ ਤੇਰਾ ਕੰਮ ਖਰਾਬ ਕਰ ਦੇਣਾ। ਇਹਨਾਂ ਨੇ ਮੈਨੂੰ ਮਾਰਨ ਦਾ ਇਹਨਾਂ ਦਾ ਪ੍ਰੋਗਰਾਮ ਬਣਿਆ ਸੀ ਸਾਰਾ। ਅੱਛਾ ਜੀ। ਉਹ ਫਿਰ ਮੈਨੂੰ ਕੁਝ ਉੱਥੋਂ ਅੰਮ੍ਰਿਤਸਰ ਦੇ ਮੁਲਾਜ਼ਮ ਸੀ ਸਾਡੇ, ਉਹਨਾਂ ਨੇ ਮੈਨੂੰ ਕੰਧ ਟਪਾ ਕੇ ਤੇ ਮੈਂ ਪਿਛਲੇ ਬੰਨੇ ਪੁਲਿਸ ਲਾਈਨ ਤੋਂ ਗੁਰਦੁਆਰਾ ਭੱਠਾ ਸਾਹਿਬ ਚੱਲ ਗਿਆ ਜੀ। ਉੱਥੋਂ ਫਿਰ ਜੇ ਤੇ ਮੈਂ ਘਰ ਨੂੰ ਆਉਂਦਾ ਤੇ ਮੈਨੂੰ ਘਰੋਂ ਵੀ ਫੜ ਸਕਦੇ ਸੀ, ਉੱਥੋਂ ਫਿਰ ਮੈਂ ਸਿੱਧਾ ਹੀ ਆਣ ਕੇ ਤੇ ਅੰਮ੍ਰਿਤਸਰ ਆ ਗਿਆ ਸੰਤ ਜਰਨੈਲ ਸਿੰਘ ਜੀ ਕੋਲ। ਜੀ ਜੀ। ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਇਹਨਾਂ ਦਾ ਮਨ ਬੜਾ ਦੁਖੀ ਹੋਇਆ ਵੀ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਸਾਡਾ ਕਰਕੇ ਇਹਨਾਂ ਨੇ ਬਰਖਾਸਤ ਕਰ ਦਿੱਤਾ। ਸੰਤਾਂ ਨੇ ਮੈਨੂੰ ਗੱਲ ਦੇ ਨਾਲ ਲਾਇਆ ਜੀ। ਭਾਈ ਸਾਹਿਬ ਜੀ, ਗੱਲ ਕਰੀਏ 1984 ਦੀ, ਇੱਕ ਐਸਾ ਸਮਾਂ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਕਦੇ ਨਾ ਭੁੱਲਣ ਵਾਲਾ ਸਮਾਂ ਜਿਹੜਾ ਉਹ ਮੰਨਿਆ ਜਾਂਦਾ ਹੈ। ਹਾਂਜੀ। ਬਲੂ ਸਟਾਰ ਆਪਰੇਸ਼ਨ। ਹਾਂਜੀ। ਦਰਬਾਰ ਸਾਹਿਬ ਦੇ ਉੱਪਰ ਹਮਲਾ, ਟੈਂਕਾਂ ਗੋਲੀਆਂ ਦੇ ਨਾਲ ਕਈ ਬੇਦੋਸ਼ ਨੌਜਵਾਨ ਬੱਚੇ ਬੀਬੀਆਂ ਦਾ ਜਿਹੜਾ ਉੱਥੇ ਕਤਲ ਕਰ ਦਿੱਤਾ ਗਿਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਉਸ ਵੇਲੇ ਕਿੱਥੇ ਸੋ? ਮੈਂ ਦਰਬਾਰ ਸਾਹਿਬ ਦੇ ਵਿੱਚ ਹੀ ਹਾਂ ਜੀ। ਜੀ, ਜਦੋਂ ਇਹ ਆਪਰੇਸ਼ਨ ਜਦੋਂ ਆਪਰੇਸ਼ਨ ਹੋਇਆ, ਹਾਂਜੀ, ਸਭ ਤੋਂ ਪਹਿਲਾਂ 1 ਜੂਨ ਨੂੰ ਗੋਲੀ ਚੱਲੀ ਆ ਜੀ, ਉਹ CRPF ਨੇ ਗੋਲੀ ਚਲਾਈ ਆ ਜੀ। ਤੇ ਉਸ ਗੋਲੀ ਦੇ ਸਾਰੀ ਦਿਹਾੜੀ ਗੋਲੀ ਚੱਲਦੀ ਰਹੀ,
ਉਸ ਵੇਲੇ ਅਸੀਂ ਚਾਹਾਂਗੇ ਵੀ ਉਹ ਲੋਕੇਸ਼ਨ ਤੁਸੀਂ ਦੱਸ ਸਕਦੇ ਹੋ ਵੀ ਕਿਹੜੀ ਲੋਕੇਸ਼ਨ 'ਚ ਸੀ, ਕਿਸ ਥਾਂ ਦੇ ਉੱਪਰ ਸੀਗੇ? ਸੰਤ ਜਰਨੈਲ ਸਿੰਘ ਜੀ ਲੰਗਰ ਦੀ ਉੱਪਰਲੀ ਇਮਾਰਤ ਦੇ ਉੱਤੇ ਸੀਗੇ। ਠੀਕ ਹੈ ਜੀ। ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੰਗਰ ਆ ਨਾ, ਸਭ ਤੋਂ ਉੱਪਰਲੀ ਇਮਾਰਤ ਤੇ ਅਸੀਂ ਪਾਸਿਆਂ ਤੇ ਖਲੋਤੇ ਆ ਤੇ ਉਦੋਂ ਇੱਕਦਮ ਹੀ ਗੋਲੀ ਦੀਆਂ ਬਾਛੜਾਂ ਸ਼ੁਰੂ ਹੋ ਗਈਆਂ ਬਿਨਾਂ ਕਿਸੇ ਕਾਰਨ। ਅੱਛਾ ਜੀ। ਤੇ ਉਸੇ ਵੇਲੇ ਮਹਾਂਪੁਰਖ ਥੱਲੇ ਆ ਗਏ ਤੇ ਅਸੀਂ ਮਹਾਂਪੁਰਖਾਂ ਦੇ ਨਾਲ ਥੱਲੇ ਆ ਗਏ ਤੇ ਅਸੀਂ ਵੀ ਆਪਣੇ ਮੋਰਚੇ ਸੰਭਾਲ ਲਏ। ਠੀਕ ਹੈ ਜੀ। ਤੇ ਜਿੰਨਾ ਕਿ ਸਾਡੇ ਕੋਲ ਸਰਿਆ ਅਸੀਂ ਕੀਤਾ ਤੇ ਮੁੜ ਕੇ 1 ਤਰੀਕ ਨੂੰ ਸਾਰੀ ਦਿਹਾੜੀ ਗੋਲੀ ਚੱਲਦੀ ਰਹੀ। ਜੀ ਭਾਈ ਸਾਹਿਬ, ਤੁਸੀਂ ਸੰਤਾਂ ਦੇ ਬੜੀ ਕਰੀਬੀ ਰਹੇ ਹੋ। ਹਾਂਜੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੇ ਅੰਗ ਸੰਗ ਰਹੇ ਹੋ। ਹਾਂਜੀ। ਕਿਸ ਤਰ੍ਹਾਂ ਦਾ ਸੁਭਾਅ ਸੀ ਸੰਤਾਂ ਦਾ? ਦੁਨੀਆ ਤਕਰੀਬਨ ਜਾਣੂ ਹੈ ਉਹਨਾਂ ਦੇ ਸੁਭਾਅ ਤੋਂ, ਬੜੇ ਨਿਤਨੇਮੀ ਸੀ, ਪਰ ਤੁਸੀਂ ਉਹਨਾਂ ਦੇ ਨਾਲ ਰਹੇ ਹੋ, ਤੁਸੀਂ ਉਹਨਾਂ ਨੂੰ ਬਹੁਤ ਬਿਹਤਰ ਤਰੀਕੇ ਦੇ ਨਾਲ ਜਾਣਦੇ ਹੋ। ਅਸੀਂ ਚਾਹਾਂਗੇ ਦੱਸੋ ਕਿ ਕੀ ਸੁਭਾਅ ਸੀਗਾ? ਸੰਤ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਤੇ ਨੇੜੇ ਹੋ ਕੇ ਵੇਖਿਆ ਵਾ, ਉਹਨਾਂ ਨੂੰ ਪਤਾ ਵਾ ਸੰਤ ਜਰਨੈਲ ਸਿੰਘ ਜੀ ਕੀ ਸ਼ਖਸੀਅਤ ਸਨ ਜੀ। ਜਿਹੜੇ ਲੋਕ ਬਾਹਰ ਡੀਂਗਾ ਮਾਰਦੇ ਆ ਨਾ, ਇਹਨਾਂ ਨੂੰ ਕੀ ਪਤਾ ਸੰਤ ਜਰਨੈਲ ਸਿੰਘ ਕੀ ਹਸਤੀ ਸੀ। ਉਹ ਇੱਕ ਪਰਮਾਤਮਾ ਨੂੰ ਪਹੁੰਚੀ ਹੋਈ ਰੂਹ ਸੀਗੀ। ਉਹ ਸਾਨੂੰ ਅੱਜ ਅਸੀਂ ਲੱਭਦੇ ਫਿਰਦੇ ਆ। ਸਾਡੀ ਕੌਮ ਦਾ ਕੋਈ ਲੀਡਰ ਹੈ ਨਹੀਂਗਾ, ਅਸੀਂ ਲੀਡਰਹੀਣ ਬਣੇ ਪਏ ਆ। ਸੰਤ ਜਰਨੈਲ ਸਿੰਘ ਇੱਕ ਇਹੋ ਜਿਹੀ ਸੋਚ ਹੀ, ਸੱਚੀ ਸੁੱਚੀ ਸੋਚ, ਜਿਨ੍ਹਾਂ ਨੇ ਇਸ ਕੌਮ ਵਾਸਤੇ ਕੀਤਾ। ਜੋ ਸਾਡੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਨਵਤਾ ਵਾਸਤੇ ਕਹਿਰ ਜੋ ਹੋ ਰਿਹਾ ਸੀ, ਉਹਦੇ ਵਾਸਤੇ ਆਪਣਾ ਪਰਿਵਾਰ ਬਲੀਦਾਨ ਕਰ ਦਿੱਤਾ। ਸੰਤ ਜਰਨੈਲ ਸਿੰਘ ਜੀ ਉਸੇ ਸੋਚ ਦੇ ਧਨੀ ਸੀ, ਮਾਲਕ ਸੀ, ਬੰਦਗੀ ਵਾਲੇ ਸੀ। ਜੀ ਭਾਈ ਸਾਹਿਬ ਜੀ, 1 ਜੂਨ ਦੀ ਤੁਸੀਂ ਗੱਲ ਕੀਤੀ ਹੈ ਵੀ ਗੋਲੀਆਂ ਜਿਹੜੀਆਂ ਤਾਬੜਤੋੜ ਆਣੀਆਂ ਸ਼ੁਰੂ ਹੋ ਗਈਆਂ। ਹਾਂਜੀ। ਉਹ ਅਗਲੇ ਦਿਨ 2 ਤਰੀਕ ਨੂੰ ਗੋਲੀ ਨਹੀਂ ਚੱਲੀ ਜੀ, 3 ਤਰੀਕ ਨੂੰ ਵੀ ਨਹੀਂ ਚੱਲੀ। 2 ਤਰੀਕ ਨੂੰ ਅਸੀਂ ਲੰਮੇ ਪਏ ਆ, ਸੰਤਾਂ ਦੇ ਰੂਮ ਤੋਂ ਥੱਲੇ ਸੀ, ਉਹਦੇ ਸਾਹਮਣੇ ਇੱਕ ਡੇੜੀ ਬਣਦੀ ਸੀ, ਅਕਾਲ ਤਖਤ ਸਾਹਿਬ ਦੇ ਸਾਈਡ ਤੇ ਸੀ ਇਹ ਕੁਆਟਰ। ਅੱਛਾ ਜੀ। ਤੇ ਅਸੀਂ ਲੰਮੇ ਪਏ ਆ, ਮੈਂ ਸੀ, ਇੱਕ ਭਾਈ ਗੁਰਭੇਜ ਸਿੰਘ ਜੀ ਠੱਠੀ ਖਾਰੇ ਤੋਂ ਹੀ ਸਿੰਘ ਚੜ੍ਹਦੀ ਕਲਾ ਵਾਲਾ ਸੀ, ਇੱਕ ਭਾਈ ਅਮਰਜੀਤ ਸਿੰਘ ਜੀ ਦਿਹੜੂ ਕਾਂਡ ਸੁਣਿਆ ਹੋਣਾ ਤੁਸੀਂ, ਜਦੋਂ ਲਾਲਾ ਜਗਤ ਨਾਰਾਇਣ ਵਾਲਾ। ਹਾਂਜੀ। ਅਮਰਜੀਤ ਸਿੰਘ ਦਿਹੜੂ ਉਹਨਾਂ ਦਾ ਭਚੰਗੀ ਸੀ। ਭਾਈ ਮਾਨ ਸਿੰਘ ਜੀ, ਉਹਨਾਂ ਦੇ 2 ਭਚੰਗੀ ਸੀ, ਭਾਈ ਤੀਜਾ ਸਿੰਘ ਤੇ ਮਾਨ ਸਿੰਘ 2 ਉੱਥੇ ਰਹਿੰਦੇ ਸੀ। ਮਾਨ ਸਿੰਘ, ਅਸੀਂ ਤਿੰਨੇ ਲੰਮੇ ਪਏ ਆ ਤੇ ਮਹਾਂਪੁਰਖ ਸ਼ਾਮ ਦਾ ਵਕਤ ਆ 2 ਤਰੀਕ ਨੂੰ, ਤੇ ਉਹ ਸਾਡੇ ਕਮਰੇ ਦੇ ਵਿੱਚ ਆ ਗਏ ਪੌੜੀਆਂ 'ਚੋਂ ਉਤਰ ਕੇ। ਤੇ ਮਗਰੇ ਆਪਣਾ ਜਨਰਲ ਸਬੇਕ ਸਿੰਘ ਸੀ ਤੇ ਉਹਨਾਂ ਸਾਨੂੰ ਲੰਮੇ ਪਿਆ ਨੂੰ ਵੇਖ ਕੇ ਤੇ ਇੱਕਦਮ ਮਹਾਂਪੁਰਖਾਂ ਨੇ ਥਾਪੜ ਦੇ ਕੇ ਆਂਦੇ, ਫੌਜੀਆ ਕੀ ਗੱਲ, ਜਿਆਦੀ ਨੀਂਦ ਆ ਗਈ, ਕੱਲ ਜ਼ਿਆਦਾ ਜ਼ੋਰ ਲੱਗ ਗਿਆ। ਅਸੀਂ ਇੱਕਦਮ ਉੱਠੇ ਫਿਰ ਤੇ ਆਂਦੇ ਚਲੋ ਆਪਾਂ ਰਹਿ ਰਸਤਾ ਟਾਈਮ ਹੋਇਆ, ਪਾਠ ਕਰੀਏ। ਬਾਹਰ ਨੂੰ ਵੇਖਿਆ, ਸਾਹਮਣੇ ਹਰਮੰਦਰ ਸਾਹਿਬ ਨਜ਼ਰ ਆ ਰਿਹਾ ਸੀਗਾ ਤੇ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਭਾਵਕ ਹੁੰਦੇ ਹੋਏ ਕਰਦੇ ਵੀ ਅੱਜ ਹਰਮੰਦਰ ਸਾਹਿਬ ਦੇ ਜਿਹੜੇ ਗੋਲੀਆਂ ਲੱਗੀਆਂ ਨਾ, ਉਦੋਂ 1 ਤਰੀਕ ਨੂੰ ਜਦੋਂ ਗੋਲੀ ਚੱਲੀ ਆ ਨਾ, ਕੁਝ ਗੋਲੀਆਂ ਹਰਮੰਦਰ ਸਾਹਿਬ ਦੇ ਲੱਗੀਆਂ ਸੀਗੀਆਂ। ਆਂਦੇ ਸੀ ਇਹ ਨਹੀਂ ਲੱਗਣੀਆਂ ਚਾਹੀਦੀਆਂ, ਹੁਣ ਸਾਡਾ ਜੀਣ ਦਾ ਕੋਈ ਹੱਜ ਨਹੀਂ ਰਹਿ ਗਿਆ। ਤੇ ਅਸੀਂ ਆਖਿਆ ਵੀ ਮਹਾਂਪੁਰਖੋ ਤੁਸੀਂ ਸਾਡਾ ਹੌਸਲਾ ਵਧਾਓ। ਮੈਂ ਜਵਾਬ ਦਿੱਤਾ, ਆਂਦੇ ਨਹੀਂ ਆਉਣ ਦਿਓ, ਇਹਨਾਂ ਨੇ ਹੁਣ ਆਉਣਾ ਵਾ, ਚਣੇ ਚਬਾਵਾਂਗੇ। ਇੱਕ ਲਫ਼ਜ਼ ਮੈਨੂੰ ਸੰਤਾਂ ਦੇ ਉਦੋਂ ਉਹ ਯਾਦ ਆ, ਸੰਤ ਜਰਨੈਲ ਸਿੰਘ ਹੋਣਾ ਨੇ ਉਦੋਂ ਸ਼ਾਮੀ ਇਹ ਕਹੇ ਸੀ ਕਿ ਵੀ ਹੁਣ ਇਸ ਵਕਤ ਖਾਲਿਸਤਾਨ ਦਾ ਐਲਾਨ ਕਰਨ ਦਾ ਹੁਣ ਮੌਕਾ ਵਾ। ਅੱਛਾ ਜੀ। ਪਹਿਲੋਂ ਨਹੀਂ, ਉਹਨਾਂ ਨੇ ਸਾਰੇ ਸੰਘਰਸ਼ ਦੇ ਵਿੱਚ ਖਾਲਿਸਤਾਨ ਦੇ ਬਾਰੇ ਦੇ ਵਿੱਚ ਉਹਨਾਂ ਨੇ ਕਦੀ ਵੀ ਨਹੀਂ ਬੋਲਿਆ। ਉਸ ਟਾਈਮ ਦੇ ਉੱਤੇ ਇਹ ਲਫ਼ਜ਼ ਉਹਨਾਂ ਬੋਲੇ ਆ। ਉਹਨਾਂ ਚ ਇਹਨੂੰ ਗੜਵਈ ਦੁੱਧ ਲੈ ਕੇ ਆ ਗਿਆ ਜੀ, ਤੇ ਮਹਾਂਪੁਰਖਾਂ ਨੇ ਤੇ ਖਾਧਾ ਪੀਤਾ ਹੀ ਨਹੀਂ ਕੋਈ, ਇੰਨਾ ਉਹਨਾਂ ਦੇ ਮਨ ਚ ਸਦਮਾ ਸੀ ਵੀ ਹਰਮੰਦਰ ਸਾਹਿਬ ਦੇ ਗੋਲੀਆਂ ਕੋ ਲੱਗੀਆਂ। ਭਾਈ ਗੁਰਮੁਖ ਸਿੰਘ ਗੜਵਈ ਉਹ ਲੈ ਕੇ ਦੁੱਧ ਆਏ ਆ ਤੇ ਉਹਨਾਂ ਦੁੱਧ ਦਾ ਬਾਟਾ ਫੜਾਇਆ ਉਹਨਾਂ ਨੂੰ ਤੇ ਸੰਤਾਂ ਨੇ ਨਾ ਕਰ ਦਿੱਤੀ। ਫਿਰ ਜਨਰਲ ਸਬੇਕ ਸਿੰਘ ਹੋਣਾ ਨੇ ਉਹਨਾਂ ਨੇ ਆਖਿਆ ਮਹਾਂਪੁਰਖੋ ਛਕ ਲਓ, ਤੇ ਜਨਰਲ ਸਬੇਕ ਸਿੰਘ ਹੋਣਾ ਦਾ ਉਹ ਮੋੜਦੇ ਨਹੀਂ ਸੀ ਕੋਈ ਵੀ ਗੱਲ ਕਹੀ, ਉਹਨਾਂ ਦਾ ਕਹਿਣਾ ਨਹੀਂ ਸੀ ਮੋੜਦੇ। ਤੇ ਉਹਨਾਂ ਨੇ 2 ਘੁੱਟਾਂ ਭਰ ਕੇ ਤੇ ਬਾਕੀ ਬਾਟਾ ਮੈਨੂੰ ਫੜਾ ਦਿੱਤਾ ਜੀ। ਉਹ 2 ਤਰੀਕ ਨੂੰ ਜਿਹੜਾ ਦੁੱਧ ਛਕਿਆ ਨਾ, ਪਤਾ ਨਹੀਂ ਉਹ ਦੁੱਧ ਦੇ ਵਿੱਚ ਕੀ ਸੀਗਾ। ਮੈਨੂੰ ਤੇ ਜਦੋਂ ਵੀ ਕੋਈ ਪੰਥ ਵਿਰੋਧੀ ਕੋਈ ਗੱਲ ਹੁੰਦੀ ਆ, ਮੈਨੂੰ ਤੇ ਅੱਗਾਂ ਲੱਗ ਜਾਂਦੀਆਂ ਜੀ। ਮੈਂ ਸਟੇਜ ਤੇ ਹਾਂ, ਮੈਂ ਸੱਚਾਈ ਬੋਲਣੀ ਆਪਣਾ ਧਰਮ ਸਮਝਦਾ ਵਾਂ।
ਤੇ ਉਸ ਤੋਂ ਬਾਅਦ ਉੱਪਰ ਚੱਲ ਗਏ ਅਕਾਲ ਤਖਤ ਸਾਹਿਬ ਦੇ ਬਿਲਡਿੰਗ ਦੇ ਉੱਤੇ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ। ਸਾਰੇ ਜਥੇ ਨੇ ਬੈਠ ਕੇ ਪਾਠ ਸਰਵਣ ਕੀਤਾ ਜੀ। 3 ਤਰੀਕ ਨੂੰ ਵੀ ਗੋਲੀ ਨੇ ਤੜਕੇ 4 ਤਰੀਕ ਨੂੰ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ, ਉਦੋਂ ਤੋਪ ਦਾ ਵੱਡਾ ਗੋਲਾ ਆਣ ਕੇ ਉੱਥੇ ਅਕਾਲ ਤਖਤ ਸਾਹਿਬ ਤੇ ਪਹਿਲਾ ਵੱਜਾ। ਅੱਛਾ ਜੀ। ਉਸ ਤੋਂ ਬਾਅਦ ਫਿਰ ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਦੇ ਵਿੱਚ ਚਲੇ ਗਏ ਜੀ। ਸੋ ਜੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਜਲਦੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਨਾਗੋ ਕੇ, ਹਜੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ। ਸੋ ਭਾਈ ਸਾਹਿਬ ਜੀ, ਜਿਹੜਾ 4 ਤਰੀਕ ਦਾ ਵਾਕਿਆ ਹੈਗਾ, 4 ਤਰੀਕ ਤੁਸੀਂ ਉਸ ਵੇਲੇ ਉੱਥੇ ਹੀ ਸੀਗੇ ਜਿਸ ਵੇਲੇ ਇਹ ਵਾਕਿਆ ਹੋਇਆ, ਉਹ 4 ਤਰੀਕ ਦੇ ਮੰਜ਼ਰ ਬਾਰੇ ਦੱਸੋ ਵੀ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ? ਚਾਰੇ ਪਾਸੇ ਚੀਖਾਂ ਜਾਂ ਗੋਲੀਆਂ ਦੀ ਆਵਾਜ਼ ਜਾਂ ਤੋਹਫਾਂ ਦੀ ਆਵਾਜ਼, ਖੂਨ, ਇਹ ਕੀ ਸੀਗਾ? ਦੇਖੋ 1 ਤਰੀਕ ਨੂੰ ਤਾਂ ਗੋਲੀਆਂ ਚੱਲੀਆਂ ਸੀ, ਚਲੋ ਗੋਲੀਆਂ ਤੇ ਆਮ ਚੱਲਦੀਆਂ ਵੇਖੀਆਂ ਵਾ, ਗੋਲੀਆਂ ਚੱਲਦੀਆਂ ਜਦੋਂ ਇਤਿਹਾਸ ਪੜ੍ਹਦੇ ਹੁੰਦੇ ਹਾਂ ਪੁਰਾਣਾ, ਭਈ ਇਸ ਤਰ੍ਹਾਂ ਰਾਜੇ ਕਰਦੇ ਹੁੰਦੇ ਸੀ, ਤੋਪਾਂ ਚਲਾਉਂਦੇ ਸੀ, ਲੜਾਈਆਂ ਝਗੜੇ ਹੁੰਦੇ ਸੀ, ਫੌਜਾਂ ਹੁੰਦੀਆਂ ਵਾ ਦੂਸਰੇ ਦੇਸ਼ ਦੇ ਨਾਲ ਲੜਨ ਵਾਸਤੇ ਹੁੰਦੀਆਂ ਵਾ। ਫੌਜ ਇਸ ਵਾਸਤੇ ਬਣਾਈ ਜਾਂਦੀ, ਫੌਜਾਂ ਆਪਣੀ ਪ੍ਰਜਾ ਵਾਸਤੇ ਹੀ ਜੇ ਇਸ ਤਰ੍ਹਾਂ ਕਰਨ ਡੈ ਪੈਣ ਤੇ ਉਹ ਤੇ ਕਿੰਨਾ ਘੋਰ ਅੰਧਾਰ ਵਾਲੀ ਗੱਲ ਹੋ ਜਾਂਦੀ ਹੈ। ਤੇ ਇਹਨਾਂ ਨੇ ਤੋਪਾਂ ਦੀਆਂ ਮੋਟਰਾਂ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸਿੰਘਾਂ ਨੇ ਵੀ ਫਿਰ ਆਪੋ ਆਪਣੇ ਮੋਰਚੇ ਸਾਂਭ ਲਏ। ਠੀਕ ਹੈ। ਮੈਂ 5 ਦੀ ਰਾਤ ਤੱਕ ਦਰਬਾਰ ਸਾਹਿਬ ਦੇ ਅੰਦਰ ਰਿਹਾ ਮੈਂ ਤੇ ਫੌਜ ਦੇ ਆਉ ਲੱਥ ਦੇ ਵੇਖੇ ਤੇ ਜਿੰਨੀ ਸੰਗਤ, ਇਹਨਾਂ ਨੇ ਛੋਟੇ ਬੱਚੇ ਮੈਂ ਪਰਿਕਰਮਾ ਦੇ ਵਿੱਚ ਮਰੇ ਵੇਖੇ, ਕਿਤੇ ਜਨਾਨੀਆਂ ਡੈਥ ਹੋਈ ਉਹਨਾਂ ਦੀ, ਗੋਲੀਆਂ ਲੱਗ ਕੇ ਵਿਚਾਰੀਆਂ ਮਰੀਆਂ। ਤੇ ਫਿਰ ਜਦੋਂ 5 ਦੀ ਰਾਤ ਨੂੰ ਇਹਨਾਂ ਨੇ ਫੌਜ ਅੰਦਰ ਆਈ ਹੈ ਨਾ, ਉਦੋਂ ਕਾਫੀ ਹਿਲਜੁਲ ਹੋ ਗਈ। ਮੁੜ ਕੇ ਇੱਕ ਟੈਂਕ ਆਇਆ ਜੀ, ਅਸੀਂ ਦੀਵਾਨ ਹਾਲ ਮੰਜੀ ਸਾਹਿਬ ਦੇ ਸਾਹਮਣੇ ਇਧਰਲੇ ਬੰਨੇ ਪਰਿਕਰਮਾ ਚ ਸੀ, ਤੇ ਜਦੋਂ ਟੈਂਕ ਆਏ ਤੇ ਉਦੋਂ ਸਿੰਘ ਕੁਝ ਖਿਸਕਣੇ ਸ਼ੁਰੂ ਹੋ ਗਏ। ਤੇ ਟੈਂਕਾਂ ਦੇ ਨਾਲ ਹੁਣ ਤੇ ਬੰਦਾ ਕੀ ਲੜ ਸਕਦਾ, ਛੋਟੇ ਹਥਿਆਰ ਕੋਈ ਕਾਮਯਾਬ ਨਹੀਂ ਗਏ। ਤੇ ਉਹ ਟੈਂਕ ਜਦੋਂ ਆ ਰਿਹਾ ਸੀਗਾ, ਅਸੀਂ ਮੰਜੀ ਸਾਹਿਬ ਦੇ ਸਾਹਮਣੇ ਪਲਾਟ ਦੇ ਵਿੱਚ ਅਸੀਂ ਲੰਮੇ ਪੈ ਗਏ। ਅਗਲੇ ਬੰਨੇ ਇਹ ਬਰਾਂਡੇ ਸੀ, ਉਹ ਬੁਰਜੀਆਂ ਸੀ, ਟੈਂਕ ਫੇਰ ਵਾਪਸ ਹੋਇਆ। ਉਸ ਤੋਂ ਬਾਅਦ ਫਿਰ ਜਦੋਂ ਵਾਪਸ ਹੋਇਆ ਤੇ ਅਸੀਂ ਮੰਜੀ ਸਾਹਿਬ ਵਾਲੇ ਬੰਨੇ ਚੱਲ ਗਏ, ਪਿਛਲੇ ਕੁਆਟਰਾਂ ਦੇ ਵਿੱਚ ਚੱਲ ਗਏ। ਉੱਥੇ 30-35 ਬੀਬੀਆਂ ਸੀਗੀਆਂ। ਅਸੀਂ ਕੋਸ਼ਿਸ਼ ਕੀਤੀ ਬਈ ਆਪਣਾ ਬਾਬੇ ਟੱਲ ਰਾਹੀਂ, ਉਹਦਾ ਦਰਵਾਜ਼ਾ ਸੀਗਾ ਤੇ ਵੀ ਉਧਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ, ਉੱਥੇ ਫੌਜ ਹੀ ਬੈਠੀ। ਮੇਰੇ ਨਾਲ ਹੀ ਪਿੰਡ ਸੁੱਗੇ ਦਾ ਭਾਈ ਜੀਵਾ ਸਿੰਘ ਜੀ ਤੇ 1-2 ਸਿੰਘ ਹੋਰ ਸੀਗੇ। ਉਹਨਾਂ ਸਿੰਘਾਂ ਨੇ ਕੀ ਕੀਤਾ, ਫਿਰ ਉਹਨਾਂ ਨੇ ਹੈਂਡ ਗ੍ਰਨੇਡ ਉੱਥੇ ਗਲੀ 'ਚ ਸੁੱਟੇ। ਉਹ ਜਦੋਂ ਫਿਰ ਫੌਜ ਵਾਲੇ ਫਿਰ ਉੱਥੋਂ ਭੱਜ ਗਏ ਤੇ ਉਹ ਰਸਤਾ ਕਲੀਅਰ ਹੋ ਗਿਆ। ਫਿਰ ਦਵਾ ਅਸੀਂ ਤੇ ਫੜ ਕੇ ਜਨਾਨੀਆਂ ਨੂੰ ਅਸੀਂ ਆਖਿਆ ਵੀ ਬੇਇੱਜ਼ਤੀ ਕਰਨੀ ਆ, ਜੇ ਇਹਨਾਂ ਦੇ ਟੇਟੇ ਚੜ ਗਈਆਂ ਚਾਹੇ ਮਾਰ ਦੇਣਗੇ। ਅਸੀਂ 30-35 ਜਨਾਨੀਆਂ ਸੀਗੀਆਂ, ਉਹ ਕੱਢ ਕੇ ਤੇ ਅਸੀਂ ਬਾਬਾ ਟੱਲ ਸਾਹਿਬ ਦੇ ਉਧਰ ਸਾਹਮਣੇ ਆਮੋ ਸਾਹਮਣੇ ਦਰਵਾਜ਼ੇ ਸੀਗੇ ਤੇ ਉਧਰ ਦੀ ਨਿਕਲ ਕੇ ਤੇ ਪਿਛਲੇ ਬੰਨੇ ਕੁਆਟਰਾਂ ਦੇ ਵਿੱਚ ਚੱਲ ਗਏ। ਭਾਈ ਦਲਬੀਰ ਸਿੰਘ, ਦਿਲਦਾਰ ਸਿੰਘ, ਕਰਤਾਰ ਸਿੰਘ, ਭਾਈ ਗੋਪਾਲ ਸਿੰਘ ਹਜੂਰੀ ਰਾਗੀ ਜਿਹੜੇ ਪਹਿਲੇ ਰਹੇ ਆ, ਉਹਨਾਂ ਦੇ ਸਾਥੀ ਸੀ, ਉਹਨਾਂ ਦੇ ਘਰ ਵਿੱਚ ਚੱਲ ਗਏ। ਬਿਲਕੁਲ ਜੀ, ਬਿਲਕੁਲ। ਤੇ ਸਾਰੀ ਰਾਤ ਫਿਰ ਉਦਣ ਕਹਿਰ ਪੂਰਾ ਨਾ ਵਰਤਾਇਆ ਜੀ। ਤੋਪਾਂ ਅਕਾਲ ਤਖਤ ਸਾਹਿਬ ਦੇ ਆਪਣਾ ਬਾਬੇ ਟੱਲ ਦੇ ਉੱਤੇ ਵੀ ਤੋਪਾਂ ਦੇ ਗੋਲੇ ਵੱਜ ਰਹੇ ਸੀ। ਟੈਂਕੀ ਪਾਣੀ ਵਾਲੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਆ, ਉਹ ਸਭ ਮੇਰੀਆਂ ਅੱਖਾਂ ਦੇ ਸਾਹਮਣੇ ਅਸੀਂ ਵੇਖਿਆ। ਉਹਦੇ ਜਦੋਂ ਗੋਲੇ ਵੱਜੇ ਤੇ ਪਾਣੀ ਸਾਰਾ ਵਗ ਗਿਆ ਤੇ ਉੱਪਰ ਜਿਹੜੇ 2 ਗੁੰਮਟ ਆ, ਉਹਨਾਂ ਗੁੰਮਟਾਂ ਦੇ ਉੱਤੇ ਪਤਾ ਹੀ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ ਨੇ ਜਿਹੜਾ ਫਾਇਰ ਹੋਇਆ ਜੀ। ਭਾਈ ਸਾਹਿਬ ਜੀ, ਜ਼ਿਕਰ ਕਰ ਰਹੇ ਹਾਂ ਅਸੀਂ 84 ਦੇ ਉਸ ਮੰਦਭਾਗੀ ਘਟਨਾ ਦੇ। ਸੰਤਾਂ ਦੀ ਗੱਲ ਕਰੀਏ ਤਾਂ ਬੜੀਆਂ ਅਟਕਲਾਂ ਲੱਗਦੀਆਂ ਨੇ ਵੀ ਸੰਤ ਸ਼ਹੀਦ ਹੋ ਗਏ। ਕੁਝ ਇਤਿਹਾਸਕਾਰ ਲਖਾਰੀਏ ਵੀ ਕਹਿੰਦੇ ਨੇ ਵੀ ਨਹੀਂ, ਸੰਤ ਸ਼ਹੀਦ ਨਹੀਂ ਹੋਏ। ਸੋ ਇਹ ਜਿਹੜੀ ਇਹੋ ਜੀ ਸ਼ਖਸੀਅਤ ਨਹੀਂ, ਕੌਮ ਨੂੰ ਪਿੱਠ ਵਿਖਾਉਣ ਵਾਲਾ ਬੰਦਾ ਨਹੀਂ ਸੀ ਉਹ ਜੀ। ਉਹ ਇੱਕ ਜਰਨੈਲ ਸੀ, ਸੂਰਮਾ ਜਰਨੈਲ ਸੀਗਾ।
ਉਹਨਾਂ ਦੀਆਂ ਹੁਣ ਤੁਸੀਂ ਵੀਡੀਓ ਜਿਹੜੀਆਂ ਛੋਟੇ ਛੋਟੇ ਕਲਿੱਪ ਫੇਸਬੁੱਕਾਂ ਦੇ ਉੱਤੇ ਤੁਸੀਂ ਪੜ੍ਹ ਰਹੇ ਜੋ ਜੀ, ਉਹ ਅੱਜ ਦੀ ਜਿਹੜੀ ਪੀੜ੍ਹੀ ਹੈ ਨਾ, ਉਹਨੂੰ ਸੁਣ ਕੇ ਲੂਈ ਕੰਡੇ ਖੜੇ ਹੋ ਰਹੇ ਆ ਜੀ, ਵੀ ਸੰਤਾਂ ਦੇ ਜਿਹੜੇ ਬਚਨ ਸੀ, ਜਿਹੜੇ ਉਦੋਂ ਕਰਦੇ ਸੀ, ਅੱਜ ਉਹ ਕੁਝ ਹੋ ਰਿਹਾ। ਆਪ ਜੀ ਦੀ ਸੰਤਾਂ ਨਾਲ ਆਖਿਰਲੀ ਮੁਲਾਕਾਤ ਅਖੀਰਲੀ ਉਹ 2 ਤਰੀਕ ਨੂੰ ਹੋਈ ਆ। ਜੀ, ਉਦੋਂ ਉਸ ਫਿਰ ਤੋਂ- ਅਸੀਂ ਉਸ ਤੋਂ ਲੰਗਰ ਬਾਅਦ ਵਾਲੇ ਕੋਈ ਬੰਨੇ ਆ ਪਤਾ ਗਏ ਲੱਗਾ ਆਪ ਜੀ ਨੂੰ ਸੰਤਾਂ ਦੇ ਬਾਰੇ ਕਿ ਸੰਤ ਕਿੱਥੇ ਸੀ ਜਾਂ ਉਹਨਾਂ ਦਾ ਜਦੋਂ ਕੀ ਫਾਇਰਿੰਗ ਵਿਉਂਤ ਜ਼ਿਆਦੀ ਹੋ ਸੀ? ਗਈ, ਫਿਰ ਉਹ ਇਧਰਲੇ ਬੰਨੇ ਉਧਰ ਨਹੀਂ ਸੀ, ਅਕਾਲ ਤਖਤ ਵਾਲੇ ਬੰਨੇ ਨਹੀਂ ਸੀ ਜਾ ਸਕਦੇ। ਜਿੱਥੇ ਜਿੱਥੇ ਸਿੰਘ ਹੈਗੇ ਸੀ ਉੱਥੇ ਫਿਰ ਸਿੰਘ ਆਪਾਂ ਮੋਰਚੇ ਲਾ ਆਪ ਲਏ। ਜੀ ਨੂੰ ਕਦੋਂ ਪਤਾ ਲੱਗਿਆ ਵੀ ਸੰਤ ਸ਼ਹੀਦੀ ਪਾ ਗਏ? ਉਦੋਂ ਤੇ ਖਬਰਾਂ ਤੋਂ ਹੀ ਪਤਾ ਲੱਗ ਗਿਆ ਸੀ ਵੀ ਸੰਤ ਜਰਨੈਲ ਸਿੰਘ ਜੀ ਉਹਨਾਂ ਦਾ ਸਰੀਰ ਮਿਲ ਗਿਆ ਵਾ, ਪਰ ਲੇਕਿਨ ਜਿਹੜੇ ਲੋਕ ਕਹਿੰਦੇ ਸੀਗੇ ਵੀ ਸੰਤ ਹਾਲੀ ਹੈਗੇ ਆ, ਮੈਂ ਨਹੀਂ ਮੰਨਦਾ ਵੀ ਇਸ ਗੱਲ 'ਚ ਕੋਈ ਸੱਚਾਈ ਨਾ ਕੋਈ ਸੱਚਾਈ ਨਹੀਂ ਗੀ। ਉਹਨਾਂ ਦੀ ਸ਼ਹੀਦੀ ਨੂੰ ਅਸੀਂ ਕਿਉਂ ਰੋਲਣਾ ਵਾ? ਜੀ, ਉਹ ਸ਼ਹੀਦ ਹੋ ਗਏ। ਅੱਜ ਸਾਡੀ ਕੌਮ ਉਹਨਾਂ ਤੇ ਬੜਾ ਫਖਰ ਹੈ ਜੀ ਸਾਨੂੰ, ਸੰਤ ਜਰਨੈਲ ਸਿੰਘ ਜੀ ਦੇ। ਜੀ, ਜੋ ਉਹਨਾਂ ਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਨਾ, ਉਹ ਹੀ ਕਾਫੀ ਹੈ ਸਾਡੇ ਵਾਸਤੇ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਹੋਰਾਂ ਨੇ ਸਾਨੂੰ ਜਾਣੂ ਕਰਵਾਇਆ 84 ਦੇ ਉਸ ਮੰਦਭਾਗੀ ਘਟਨਾ ਤੋਂ ਕਿ ਕਿਵੇਂ ਇੱਕ ਮੁਲਕ ਆਪਣੇ ਹੀ ਮੁਲਕ ਦੇ ਵਿੱਚ ਰਹਿ ਰਹੇ ਲੋਕਾਂ ਦੇ ਉੱਪਰ ਗੋਲੀਆਂ ਬਰਸਾਉਂਦੇ ਨੇ, ਟੈਂਕਾਂ ਦੇ ਗੋਲੇ ਬਰਸਾਉਂਦੇ ਨੇ, ਔਰ ਕਿਸ ਤਰ੍ਹਾਂ ਦਾ ਨਰਸੰਹਾਰ ਕੀਤਾ ਜਾਂਦਾ ਹੈ ਆਪਣੇ ਹੀ ਲੋਕਾਂ ਦੇ ਨਾਲ। ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ, ਕਿਉਂਕਿ ਉਹ ਸਿੱਖ ਨੇ, ਕਿਉਂਕਿ ਉਹ ਇੱਕ ਗੁਰੂ ਨੂੰ ਮੰਨਦੇ ਨੇ, ਕਿਉਂਕਿ ਉਹ ਸੱਚ ਦੀ ਆਵਾਜ਼ ਉਠਾਉਂਦੇ ਨੇ। ਇਹ ਸਭ ਸਵਾਲ ਜਿਹੜੇ ਨੇ ਇੱਕ ਬਹੁਤ ਵੱਡਾ ਸਵਾਲ ਬਣ ਕੇ ਸਾਹਮਣੇ ਆਉਂਦੇ ਨੇ। ਸੋ ਭਾਈ ਸਾਹਿਬ ਜੀ, ਆਪ ਜੀ ਹਜ਼ੂਰੀ ਰਾਗੀ ਹੋ ਸ਼੍ਰੀ ਦਰਬਾਰ ਸਾਹਿਬ ਦੇ। ਕੀਰਤਨ ਦੀ ਗੱਲ ਕਰੀਏ, ਕੀਰਤਨ ਦਾ ਸ਼ੌਂਕ ਆਪ ਜੀ ਨੂੰ ਕਦੋਂ ਤੋਂ ਆਇਆ, ਔਰ ਇਹ ਕਿਸ ਤਰ੍ਹਾਂ ਇੱਕ ਦਾਤ ਜਿਹੜੀ ਹੈ ਕੀਰਤਨ ਦੀ ਬਖਸ਼ਿਸ਼ ਜਿਹੜੀ ਹੈ ਗੁਰੂ ਮਹਾਰਾਜ ਦੁਆਰਾ ਆਪ ਜੀ ਨੂੰ ਪ੍ਰਾਪਤ ਹੋਈ? ਜਦੋਂ ਦਾਸ ਨੂੰ ਮੌਕਾ ਮਿਲਿਆ ਇੱਥੇ, ਮੈਂ ਦਰਬਾਰ ਸਾਹਿਬ ਸੰਤਾਂ ਕੋ ਆ ਗਿਆ ਸੀ। ਉਦੋਂ ਦਰਬਾਰ ਸਾਹਿਬ ਨਾਲੇ ਕੀਰਤਨ ਸਰਵਣ ਕਰਨਾ। ਉਦੋਂ ਦਮਦਮੀ ਟਕਸਾਲ ਦੇ ਵਿੱਚ ਭਾਈ ਗੁਰਸ਼ਰਨ ਸਿੰਘ ਰਾਗੀ ਦਾ ਜਥਾ ਹੁੰਦਾ ਸੀ, ਬਹੁਤ ਸੁਰੀਲੀ ਆਵਾਜ਼ ਸੀ ਉਹਨਾਂ ਦੀ। ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਕਿਹਾ ਮੈਨੂੰ ਕੁਝ ਮੈਂ ਵੀ ਸਿੱਖਣਾ ਚਾਹੁੰਦਾ ਵਾਂ। ਉਹਨਾਂ ਮੈਨੂੰ 1-2 ਸ਼ਬਦ ਸਿਖਾਏ ਤੇ ਉਸ ਤੋਂ ਬਾਅਦ ਅਟੈਕ ਦੇ ਵਿੱਚ ਅਸੀਂ ਵਿਛੜ ਗਏ ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ, ਪੁਲਿਸ ਨੇ ਮੈਨੂੰ ਫੜ ਲਿਆ ਜੀ, ਤੇ ਪੁਲਿਸ ਨੇ ਫੜ ਲਿਆ ਤੇ ਮੇਰੇ ਤੇ ਕਾਫੀ ਝੂਠੇ ਕੇਸ ਪਾ ਕੇ ਤੇ ਮੈਨੂੰ ਇਹਨਾਂ ਨੇ ਨਜ਼ਰਬੰਦ ਕਰ ਦਿੱਤਾ। ਮੈਂ 4 ਸਾਲ ਨਾਭੇ ਸਿਕਿਉਰਿਟੀ ਜੇਲ੍ਹ ਦੇ ਵਿੱਚ ਵੀ ਰਿਹਾ। ਅੱਛਾ ਜੀ। ਮੈਂ ਜੇਲ੍ਹ ਦੇ ਵਿੱਚ ਕੀਰਤਨ ਦੀ ਪ੍ਰੈਕਟਿਸ ਕਰਦਾ ਰਿਹਾ। ਉੱਥੇ ਵਾਜਾ ਹੈਗਾ ਸੀਗਾ ਜੀ, ਮਾੜਾ ਮੋਟਾ ਮੈਨੂੰ ਹੱਥ ਸਿੱਧੇ ਮੇਰੇ ਹੋ ਗਏ ਜੀ। ਤੇ ਉਸ ਤੋਂ ਬਾਅਦ ਮੇਰੀ ਜ਼ਮਾਨਤ ਹੋ ਗਈ। ਜ਼ਮਾਨਤ ਤੋਂ ਬਾਅਦ ਜਦੋਂ ਮੈਂ ਰਿਹਾ ਹੋ ਕੇ ਆਇਆ, ਇਹਨਾਂ ਮੈਨੂੰ ਜੇਲ੍ਹ ਤੋਂ ਬਾਹਰ ਨਿਕਲਦਿਆਂ ਫਿਰ ਉਹ ਗ੍ਰਿਫਤਾਰ ਕਰ ਲਿਆ। ਤੇ ਗ੍ਰਿਫਤਾਰ ਕਰਕੇ ਮੈਨੂੰ ਮੇਰੇ ਉੱਥੇ ਸਾਡੇ ਥਾਣਾ ਲੱਗਦਾ ਸੀ ਵੈਰੋਵਾਲ, ਉੱਥੇ ਲੈ ਆਏ। ਤੇ ਫਿਰ ਮੈਨੂੰ ਇਲਾਕੇ ਦੇ ਮੋਹਤਬਾਰ ਸੱਜਣਾ ਨੇ, ਸਰਪੰਚ ਸਾਹਿਬ, ਲਾਗੇ ਦੇ ਪਿੰਡ ਦੇ ਹੋਰ ਬੰਦਿਆਂ ਨੇ, SSP ਨੂੰ ਮੇਰੀ ਗਰੰਟੀ ਦਿੱਤੀ ਤੇ ਮੈਂ ਰਿਹਾ ਹੋ ਗਿਆ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਤਰਨਤਾਰਨ ਸਾਹਿਬ, ਉੱਥੇ ਭਾਈ ਸਰਵਣ ਸਿੰਘ ਹਜ਼ੂਰੀ ਰਾਗੀ, ਜਿਨ੍ਹਾਂ ਦਾ ਅੱਜ ਕਈ ਵਾਰ ਤੁਸੀਂ ਵੇਖਦੇ ਉਹਨਾਂ ਦਾ ਦਾੜਾ ਵਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਹੈਗਾ। ਹਾਂਜੀ ਹਾਂਜੀ ਹਾਂਜੀ। ਤੇ ਚੰਗੇ ਨਾਮ ਬਾਣੀ ਦੇ ਅਭਿਆਸ ਉਹਨਾਂ ਨੂੰ ਸੀਗਾ। ਉਹਨਾਂ ਨੇ ਟਕਸਾਲ ਵਿੱਚ ਰਹਿ ਕੇ ਕਾਫੀ ਆਪਣੀ ਮਿਹਨਤ ਕੀਤੀ ਜੀ, ਦਮਦਮੀ ਟਕਸਾਲ ਦੇ ਵਿੱਚ। ਤੇ ਸੰਤ ਕਰਤਾਰ ਸਿੰਘ ਖਾਲਸਾ ਜੀ, ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਨੇ ਸਾਰੀ ਸਿੱਖਿਆ ਲਈ ਸੀਗੀ ਤੇ ਬਹੁਤ ਵਧੀਆ ਰਾਗੀ ਸੀ। ਉਹਨਾਂ ਨੇ ਮੈਨੂੰ ਹਾਲੇ ਇੰਨੀ ਪ੍ਰੈਕਟਿਸ ਨਹੀਂ ਸੀ ਤੇ ਮੇਰੀ ਆਵਾਜ਼ ਸੁਰੀਲੀ ਸੁਣ ਕੇ ਉਹਨਾਂ ਨੇ ਮੈਨੂੰ ਸਾਈਡ ਦੇ ਉੱਤੇ ਭਰਤੀ ਕਰ ਲਿਆ। ਵਾਹ ਜੀ ਵਾਹ। ਸੋ ਯਾਨੀ ਕਿ ਇੱਥੋਂ ਇੱਕ ਸ਼ੁਰੂਆਤ ਹੋ ਗਈ ਤੇ ਮੈਂ ਹਾਲੇ ਅਨਟ੍ਰੇਨਡ ਸੀਗਾ ਜੀ। ਅੱਛਾ ਜੀ। ਤੇ ਮੇਰੇ ਫਿਰ ਇਸ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਆਰਡਰ ਹੋ ਗਏ ਜੀ। ਮੈਂ 3.5 ਸਾਲ ਉਹਨਾਂ ਦੇ ਨਾਲ ਸਾਈਡ ਤੇ ਕੰਮ ਕੀਤਾ ਜੀ ਜੀ ਜੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਸਾਈਡ ਤੇ ਰਹਿ ਕੇ ਮੈਨੂੰ ਇੱਕ ਆ ਵੀ ਮੈਂ ਜਿਹੜੀ ਚੀਜ਼ ਇੱਕ ਵਾਰ ਵੇਖ ਲਾਵਾਂ, ਉਹ ਮੇਰੇ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਹੈ ਜੀ। ਤੇ ਮੈਨੂੰ ਰਾਗ ਵਿਦਿਆ ਦਾ ਕਾਫੀ ਗਿਆਨ ਹੋ ਗਿਆ ਜੀ। ਮੈਂ ਉਸ ਤੋਂ ਬਾਅਦ 1989 ਦੇ ਵਿੱਚ ਮੈਂ ਭਰਤੀ ਹੋਇਆ ਜੀ। 1999 ਚ ਇੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ 3.5 ਸਾਲ ਰਹਿ ਕੇ
ਤੇ 1993 ਦੇ ਵਿੱਚ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੇਰੀ ਬਦਲੀ ਹੋ ਗਈ ਜੀ ਕਿੰਨਾ ਕੁ ਲੰਬਾ ਸਮਾਂ ਲਗਭਗ ਹੋ ਗਿਆ ਆਪ ਜੀ 1993 ਤੋਂ ਅੱਜ ਤੱਕ ਮੈਂ 23-24 ਸਾਲ ਹੋ ਗਏ ਆ ਜੀ 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 ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀ ਸੇਵਾ ਕਰ ਰਿਹਾ ਜੀ ਜੀ ਬਿਲਕੁਲ ਜੀ ਸੋ ਭਾਈ ਸਾਹਿਬ ਜੀ ਸਮੇਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਵੱਧਦਾ ਜਾ ਰਿਹਾ ਹੈ ਮਨ ਤਾਂ ਕਰਦਾ ਸੀ ਵੀ ਤੁਹਾਡੇ ਨਾਲ ਹੋਰ ਗੱਲਬਾਤ ਜਿਹੜੀ ਹੈ ਕਰਦੇ ਰਹੀਏ ਸਿੱਖੀ ਸਿਧਾਂਤਾਂ ਦੇ ਬਾਰੇ ਦੇ ਵਿੱਚ ਸਿੱਖੀ ਵਿਚਾਰ ਜਿਹੜੀ ਹੈ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ ਪਰ ਸਮੇਂ ਜਿਹੜਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਸੋ ਕੱਲ ਨੈਕਸਟ ਸ਼ੋਅ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਔਰ ਵਿਚਾਰ ਸਾਂਝੇ ਕਰਾਂਗੇ ਔਰ ਸੰਗਤਾਂ ਤੱਕ ਜਿਹੜੇ ਤੁਹਾਡੇ ਵਿਚਾਰ ਨੇ ਉਹ ਅਸੀਂ ਜ਼ਰੂਰ ਪਹੁੰਚਾਵਾਂਗੇ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ